ਅੱਜ ਅਸੀਂ ਡਾਇਰੈਕਟਰ ਸਾਹਿਬ ਕੋਲ ਆਏ ਹਾਂ ਕਿਉਂਕਿ ਅਸੀਂ 6 ਇਲੈਕਸ਼ਨ ਪਟੀਸ਼ਨਸ ਪਾ ਦਿੱਤੀਆਂ ਨੇ ਅਲੱਗ-ਅਲੱਗ ਹਲਕਿਆਂ ਚੋਂ। 2 ਪੰਜਾਬੀ ਦੇ ਕੇਸ ਨੇ ਕਿ ਜਿਸ ਤਰੀਕੇ ਨਾਲ ਇਹ ਭੁੱਲਰ ਦੀ ਜਿਹੜੀ ਹੈ ਸੀਲ ਹੋਈ ਹੈ ਵੋਟ, ਜਿਹੜੇ ਪੰਜਾਬੀ ਵਾਲੇ ਮਸਲੇ ਨੇ ਉਹਨਾਂ ਚੋਂ ਇੱਕ ਮਸਲਾ ਜਿਹੜਾ ਹੈਗਾ ਉਹ ਜੱਸੀ ਦਾ ਹੈਗਾ, ਇੱਕ ਮਸਲਾ ਹੈਗਾ ਕੇਪੀ ਦਾ, ਹਰਵਿੰਦਰ ਸਿੰਘ ਕੇਪੀ ਦਾ। ਇਹ ਵੋਟਾਂ ਵੀ ਸੀਲ ਹੋਣੀਆਂ ਚਾਹੀਦੀਆਂ। ਜਿਹੜੀਆਂ ਨੋਰਮਸ ਨੇ ਜਿਹੜੀ ਕੁਆਲੀਫਾਈ ਕਰਦੀਆਂ ਨੇ ਕਿਸੇ ਨੂੰ ਇਲੈਕਸ਼ਨ ਲੜਨ ਤੋਂ, ਉਹ ਕੁਆਲੀਫਾਈ ਨਹੀਂ ਕਰਦੇ ਸੀ ਇਲੈਕਸ਼ਨ ਲੜਨ ਨੂੰ। ਉਹਨਾਂ ਨੂੰ ਇਲੈਕਸ਼ਨ ਕਿੱਦਾਂ ਲੜਾਤੀ, ਉਹਨਾਂ ਨੇ ਕੀ ਸੌਦੇਬਾਜ਼ੀ ਕੀਤੀ ਹੋਣੀ ਆ ਆਰਓ ਦੇ ਨਾਲ ਜਾਂ ਇਲੈਕਸ਼ਨ ਆਫਿਸ ਦੇ ਨਾਲ। ਅਸੀਂ ਉਹ ਸਾਰੀ ਚੀਜ਼ਾਂ ਡਾਇਰੈਕਟਰ ਸਾਹਿਬ ਦੇ ਨੋਟਿਸ ਲਿਆਉਣ ਆਏ ਸੀ। ਸਿੱਖ ਰਾਜਨੀਤੀ ਗੱਲਾਂ ਕੀਤੀਆਂ ਜਾਂਦੀਆਂ ਨੇ ਸੇਵਾ ਦੀਆਂ ਤੇ ਹਮਲਾ ਕੀਤਾ ਜਾਂਦਾ ਗੁਰਦੁਆਰਾ ਡਾਇਰੈਕਟਰ ਦੇ ਉੱਤੇ, ਤੁਸੀਂ ਆਪਣਾ ਕਿਹੜਾ ਨਜ਼ਰੀਆ ਦੇ? ਜਿਹੜੇ ਆਖਦੇ ਨੇ ਸਰਸਾ ਅਰਗੇ ਤੇ ਬਾਦਲ ਅਰਗੇ ਕਿ ਕਿਸੇ ਦੀ ਪੱਗ ਲੱਥ ਜਾਵੇ ਅਸੀਂ ਜ਼ਿੰਮੇਵਾਰ ਹਾਂ। ਤੁਸੀਂ ਇੱਕ ਜਿਹੜਾ ਅਫਸਰ ਜਿਹਦੇ ਸਿਰ ਤੇ ਦਸਤਾਰ ਸੀਗੀ, ਤੁਸੀਂ ਉਹਨੂੰ ਜੁੱਤੀਆਂ ਮਾਰਦੇ ਪਏ ਹੋ, ਤੁਸੀਂ ਉਹਨੂੰ ਚਪੇੜਾਂ ਮਾਰਦੇ ਪਏ ਹੋ, ਤੁਸੀਂ ਉਹਦੇ ਉੱਤੇ ਮਾਂ ਭੈਣ ਦੀਆਂ ਭੱਦੀਆਂ ਗਾਲਾਂ ਕੱਢਦੇ ਪਏ ਹੋ। ਕਦੋਂ? ਜਦੋਂ ਇਲੈਕਸ਼ਨ ਦੀਆਂ ਕੋਆਪਸ਼ਨਸ ਹੋ ਰਹੀਆਂ ਗੁਰਦੁਆਰਾ ਕਮੇਟੀ ਦੀਆਂ। ਪ੍ਰੈਸ ਕਾਨਫਰੰਸ ਦੇ ਅੰਦਰ ਮੈਂ ਔਨ ਰਿਕਾਰਡ ਸਵਾਲ ਪੁੱਛਿਆ ਕਿ ਤੁਹਾਡੇ ਮੈਂਬਰਾਂ ਨੇ ਹਮਲਾ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਉਹ ਹਮਲਾ ਨਹੀਂ ਸੀ, ਉਹ ਤੇ ਪਿਆਰ ਵੰਡ ਰਹੇ ਸਨ। ਇਹ ਰੂਟੀਨ ਦਾ ਕੰਮ ਹੈ ਮਨਜਿੰਦਰ ਸਿੰਘ ਸਿਰਸਾ ਵਾਸਤੇ ਕਿ ਉਹ ਪਿਆਰ ਵੰਡ ਰਹੇ ਸਨ, ਉਹ ਗਾਲਾਂ ਕੱਢ ਰਹੇ ਨੇ, ਜੁੱਤੀਆਂ ਮਾਰ ਰਹੇ ਨੇ। ਦੁਨੀਆ ਤੁਹਾਡਾ ਤਮਾਸ਼ਾ ਦੇਖ ਰਹੀ ਹੈ, ਗੁਰੂ ਘਰ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇਸ ਵੇਲੇ ਮੌਜੂਦ ਹੈਗੇ ਆ ਗੁਰਦੁਆਰਾ ਡਾਇਰੈਕਟਰੇਟ ਦੇ ਆਫਿਸ। ਜਿਸ ਤਰੀਕੇ ਨਾਲ ਦੇਖਿਆ, ਜਿਸ ਜਗ੍ਹਾ ਦੇ ਉੱਤੇ ਮੌਜੂਦ ਹੈਗੇ ਆ, ਅੱਜ ਤੋਂ ਕੁਝ ਦਿਨ ਪਹਿਲੇ ਅਕਾਲੀ ਦਲ ਬਾਦਲ ਦੇ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੈਗੇ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇਤੂ ਮੈਂਬਰ ਨੇ, ਉਹਨਾਂ ਨੇ ਗੁਰਦੁਆਰਾ ਡਾਇਰੈਕਟਰੇਟ ਦੇ ਉੱਤੇ ਹਮਲਾ ਕੀਤਾ। ਇੱਕ ਬੜਾ ਵੱਡਾ ਮਸਲਾ ਦੁਨੀਆ ਦੇ ਅੱਗੇ ਆਇਆ ਕਿ ਗੁਰੂ ਘਰ ਦੀ ਸੇਵਾ ਨਿਭਾਉਣ ਦੀਆਂ ਗੱਲਾਂ ਕਰਨ ਵਾਲੇ ਮੈਂਬਰ ਗੁਰੂ ਘਰ ਦੇ ਇਲੈਕਸ਼ਨ ਦੇ ਡਾਇਰੈਕਟਰੇਟ ਦੇ ਉੱਤੇ ਹਮਲਾ ਕਰਦੇ ਨੇ। ਤੇ ਅੱਜ ਉਸ ਘਟਨਾ ਤੋਂ ਬਾਅਦ ਜਿਵੇਂ ਸਿੱਖਾਂ ਦੀ ਰਾਜਨੀਤੀ ਆਪਣੇ ਦੌਰ ਤੋਂ ਬਾਹਰ ਆ ਚੁੱਕੀ ਹੈਗੀ ਹੈ ਤੇ ਸਾਰੇ ਪਾਸੇ ਇੱਕ ਧਿਰਾਂ ਦੇ ਤੌਰ ਦੇ ਉੱਤੇ ਹਰ ਪਾਰਟੀ ਦੀ ਗੱਲ ਕਰ ਲਈਏ, ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ, ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ, ਪਰਮਜੀਤ ਸਿੰਘ ਸਰਨਾ ਦੀ ਗੱਲ ਕਰੀਏ, ਸਾਰਿਆਂ ਦੀ ਦੌੜ ਪਹੁੰਚ ਰਹੀ ਹੈਗੀ ਗੁਰਦੁਆਰਾ ਡਾਇਰੈਕਟਰੇਟ ਆਫਿਸ ਦੇ ਵਿਚਕਾਰ। ਤੇ ਅੱਜ ਸਰਦਾਰ ਮਨਜੀਤ ਸਿੰਘ ਜੀਕੇ ਪਹੁੰਚੇ ਨੇ, ਉਹਨਾਂ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਕਰਨਾ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, 2 ਸਵਾਲ ਨੇ, ਮਗਰ ਪਹਿਲਾ ਸਵਾਲ ਕਿ ਤੁਸੀਂ ਅੱਜ ਗੁਰਦੁਆਰਾ ਡਾਇਰੈਕਟਰੇਟ ਦੇ ਆਫਿਸ ਵਿੱਚ ਆਏ ਹੋ, ਤੁਹਾਡੇ ਅੱਜ ਆਉਣ ਦਾ ਖਾਸ ਵਜ੍ਹਾ? ਸਾਡੇ ਅੱਜ ਆਉਣ ਦਾ ਖਾਸ ਵਜ੍ਹਾ ਹੈਗੀ ਸੀਗੀ ਕਿ ਅਸੀਂ ਜਿਹੜੀਆਂ ਇਲੈਕਸ਼ਨਸ ਹੋਈਆਂ, ਜਿਸ ਕਿਸਮ ਦੀ ਧਾਂਦਲੇਬਾਜ਼ੀ ਹੋਈ ਹੈ, ਔਰ ਸਾਡੇ ਕੈਂਡੀਡੇਟਾਂ ਨੇ ਪ੍ਰੋਟੈਸਟ ਕੀਤਾ ਹੈ ਕਿ MCC ਹੋਵੇ, ਮਾਡਲ ਕੋਡ ਆਫ ਕੰਡਕਟ ਹੋਵੇ, ਜਾਂ ਜਿਹੜੀਆਂ ਸ਼ਰਤਾਂ ਤੇ ਕੋਈ ਲੜ ਸਕਦਾ ਹੈ ਇਲੈਕਸ਼ਨ, ਉਹ ਸ਼ਰਤਾਂ ਨੂੰ ਵਾਇਲੇਟ ਕੀਤਾ ਗਿਆ। ਔਰ ਅਸੀਂ ਆਰਓ ਦੇ ਅੱਗੇ ਕੰਪਲੇਂਟਸ ਕੀਤੀਆਂ ਸੀਗੀਆਂ। ਆਰਓ ਨੂੰ ਚਾਹੀਦਾ ਸੀ ਉਹਨਾਂ ਦੇ ਉੱਤੇ ਆਰਡਰ ਕਰਦਾ, ਉਹਨਾਂ ਤੇ ਐਕਸ਼ਨ ਲੈਂਦਾ, ਉਹਨਾਂ ਤੇ ਸਪੀਕਿੰਗ ਆਰਡਰ ਪਾਸ ਕਰਦਾ, ਨਹੀਂ ਪਾਸ ਕੀਤੇ। ਅੱਜ ਅਸੀਂ ਡਾਇਰੈਕਟਰ ਸਾਹਿਬ ਕੋਲ ਆਏ ਹਾਂ ਕਿਉਂਕਿ ਅਸੀਂ 6 ਇਲੈਕਸ਼ਨ ਪਟੀਸ਼ਨਸ ਪਾ ਦਿੱਤੀਆਂ ਨੇ ਅਲੱਗ-ਅਲੱਗ ਹਲਕਿਆਂ ਚੋਂ। 2 ਪੰਜਾਬੀ ਦੇ ਕੇਸ ਨੇ ਕਿ ਜਿਸ ਤਰੀਕੇ ਨਾਲ ਇਹ ਭੁੱਲਰ ਦੀ ਜਿਹੜੀ ਹੈ ਸੀਲ ਹੋਈ ਹੈ ਵੋਟ, ਜਿਹੜੇ ਪੰਜਾਬੀ ਵਾਲੇ ਮਸਲੇ ਨੇ ਉਹਨਾਂ ਚੋਂ ਇੱਕ ਮਸਲਾ ਜਿਹੜਾ ਹੈਗਾ ਉਹ ਜੱਸੀ ਦਾ ਹੈਗਾ, ਇੱਕ ਮਸਲਾ ਹੈਗਾ ਕੇਪੀ ਦਾ, ਹਰਵਿੰਦਰ ਸਿੰਘ ਕੇਪੀ ਦਾ। ਇਹ ਵੋਟਾਂ ਵੀ ਸੀਲ ਹੋਣੀਆਂ ਚਾਹੀਦੀਆਂ। ਔਰ ਐਗਜ਼ੈਕਟਿਵ ਦੀ ਇਲੈਕਸ਼ਨ ਤੋਂ ਪਹਿਲੇ ਅਸੀਂ ਕੋਸ਼ਿਸ਼ ਕਰਾਂਗੇ 6 ਦੇ ਵਿੱਚੋਂ ਕਿੰਨੀਆਂ ਵੋਟਾਂ ਅਸੀਂ ਸੀਲ ਕਰਾ ਸਕਦੇ ਹਾਂ। ਮੈਂ ਸਮਝਦਾ ਕਿ ਇਹ ਸਿੱਧੀ ਵਾਇਲੇਸ਼ਨ ਆਫ ਜਿਹੜੀਆਂ ਨੋਰਮਸ ਨੇ ਜਿਹੜੀ ਕੁਆਲੀਫਾਈ ਕਰਦੀਆਂ ਨੇ ਕਿਸੇ ਨੂੰ ਇਲੈਕਸ਼ਨ ਲੜਨ ਤੋਂ, ਉਹ ਕੁਆਲੀਫਾਈ ਨਹੀਂ ਕਰਦੇ ਸੀ ਇਲੈਕਸ਼ਨ ਲੜਨ ਨੂੰ। ਉਹਨਾਂ ਨੂੰ ਇਲੈਕਸ਼ਨ ਕਿੱਦਾਂ ਲੜਾਤੀ, ਉਹਨਾਂ ਨੇ ਕੀ ਸੌਦੇਬਾਜ਼ੀ ਕੀਤੀ ਹੋਣੀ ਆ ਆਰਓ ਦੇ ਨਾਲ ਜਾਂ ਇਲੈਕਸ਼ਨ ਆਫਿਸ ਦੇ ਨਾਲ। ਅਸੀਂ ਉਹ ਸਾਰੀ ਚੀਜ਼ਾਂ ਡਾਇਰੈਕਟਰ ਸਾਹਿਬ ਦੇ ਨੋਟਿਸ ਲਿਆਉਣ ਆਏ ਸੀਗੇ। ਅੱਜ ਤੋਂ ਕੁਝ ਦਿਨ ਪਹਿਲੇ ਇਸੇ ਸੜਕ ਤੇ ਜਿੱਥੇ ਤੁਸੀਂ ਤੇ ਮੈਂ ਮੌਜੂਦ ਹੈਗਾ, ਇਸੇ ਜਗ੍ਹਾ ਦੇ ਉੱਤੇ ਹਮਲਾ ਹੁੰਦਾ, ਤੁਸੀਂ ਉਸ ਹਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸਿੱਖ ਰਾਜਨੀਤੀ ਗੱਲਾਂ ਕੀਤੀਆਂ ਜਾਂਦੀਆਂ ਨੇ ਸੇਵਾ ਦੀਆਂ ਤੇ ਹਮਲਾ ਕੀਤਾ ਜਾਂਦਾ ਗੁਰਦੁਆਰਾ ਡਾਇਰੈਕਟਰੇਟ ਦੇ ਉੱਤੇ, ਤੁਸੀਂ ਆਪਣਾ ਕਿਹੜਾ ਨਜ਼ਰੀਆ ਦੇ? ਇਹਦਾ ਜਵਾਬ ਮਨਜਿੰਦਰ ਸਿੰਘ ਸਿਰਸਾ ਦੇਣ, ਇਹਦਾ ਜਵਾਬ ਸੁਖਬੀਰ ਸਿੰਘ ਬਾਦਲ ਦੇਣ, ਇਹਦਾ ਜਵਾਬ ਜਥੇਦਾਰ ਅਕਾਲ ਤਖਤ ਸਾਹਿਬ ਦੇਣ। ਜਿਹੜੇ ਆਖਦੇ ਨੇ ਸਰਸਾ ਅਰਗੇ ਤੇ ਬਾਦਲ ਅਰਗੇ ਕਿ ਕਿਸੇ ਦੀ ਪੱਗ ਲੱਥ ਜਾਵੇ ਅਸੀਂ ਜ਼ਿੰਮੇਵਾਰ ਹਾਂ। ਤੁਸੀਂ ਇੱਕ ਜਿਹੜਾ ਅਫਸਰ ਜਿਹਦੇ ਸਿਰ ਤੇ ਦਸਤਾਰ ਸੀਗੀ, ਤੁਸੀਂ ਉਹਨੂੰ ਜੁੱਤੀਆਂ ਮਾਰਦੇ ਪਏ ਹੋ, ਤੁਸੀਂ ਉਹਨੂੰ ਚਪੇੜਾਂ ਮਾਰਦੇ ਪਏ ਹੋ, ਤੁਸੀਂ ਉਹਦੇ ਉੱਤੇ ਮਾਂ ਭੈਣ ਦੀਆਂ ਭੱਦੀਆਂ ਗਾਲਾਂ ਕੱਢਦੇ ਪਏ ਹੋ। ਕਦੋਂ? ਜਦੋਂ ਇਲੈਕਸ਼ਨ ਦੀਆਂ ਕੋਆਪਸ਼ਨਸ ਹੋ ਰਹੀਆਂ ਗੁਰਦੁਆਰਾ ਕਮੇਟੀ ਦੀਆਂ। ਤੁਸੀਂ ਆਖਦੇ ਹੋ ਗੁਰੂ ਤੇਗ ਬਹਾਦਰ ਸਾਡੀ ਪਿੱਠ ਤੇ ਹੈਗਾ ਤੇ ਬਾਕੀਆਂ ਦੀ ਪਿੱਠ ਤੇ ਔਰੰਗਜ਼ੇਬ ਬੈਠਾ। ਗੋਲਕਾਂ ਤੁਸੀਂ ਖਾ ਗਏ ਹੋ, ਸਾਰੀ ਲੁੱਟ ਬਚਾਰ ਤੁਸੀਂ ਕਰ ਗਏ ਹੋ, ਸ਼ਰਾਬਾਂ ਤੁਸੀਂ ਵੰਡ ਗਏ ਹੋ, ਪੈਸਾ ਤੁਸੀਂ ਵੰਡ ਗਏ ਹੋ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਤੁਹਾਡੇ ਵਾਲਾ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੁਹਾਡੇ ਵਾਲਾ ਤਾਂ ਤੁਸੀਂ ਕਿਉਂ ਅੱਜ ਤੱਕ ਧੱਕੇ ਖਾ ਰਹੇ ਹੋ? ਤੁਹਾਡਾ ਕੈਂਡੀਡੇਟ ਹਾਲੇ ਤੱਕ ਡਿਕਲੇਅਰ ਨਹੀਂ ਹੋਇਆ ਕੋਆਪਸ਼ਨ ਦਾ, ਤੁਹਾਡੀਆਂ ਵੋਟਾਂ ਸੀਲ ਹੋ ਰਹੀਆਂ ਨੇ। ਇਹਦਾ ਮਤਲਬ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦੱਸੇ ਹੋਏ ਰਾਹ ਦੇ ਤੁਸੀਂ ਨੇੜੇ ਵੀ ਨਹੀਂ ਗਏ, ਇਸ ਕਰਕੇ ਗੁਰੂ ਤੁਹਾਨੂੰ ਧੱਕੇ ਖਵਾ ਰਿਹਾ ਹੈ। ਜੀ ਤੁਸੀਂ ਕਿਹਾ ਕਿ ਇਹਦਾ ਜਵਾਬ ਮਨਜਿੰਦਰ ਸਿੰਘ ਸਿਰਸਾ ਦੇਣਗੇ। ਪ੍ਰੈਸ ਕਾਨਫਰੰਸ ਦੇ ਅੰਦਰ ਮੈਂ ਔਨ ਰਿਕਾਰਡ ਸਵਾਲ ਪੁੱਛਿਆ ਕਿ ਤੁਹਾਡੇ ਮੈਂਬਰਾਂ ਨੇ ਹਮਲਾ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਉਹ ਹਮਲਾ ਨਹੀਂ ਸੀ, ਉਹ ਤੇ ਪਿਆਰ ਵੰਡ ਰਹੇ ਸਨ। ਉਹਨਾਂ ਦਾ ਜਵਾਬ ਹੈਗਾ ਕਿ ਜਿਹੜਾ ਅਟੈਕ ਹੋਇਆ ਉਹ ਪਿਆਰ ਵੰਡਣਾ ਸੀ। ਹੁਣ ਤੁਸੀਂ ਕੀ ਕਹੋ? ਮੈਂ ਸਮਝਦਾ ਕਿ ਜਿਨ੍ਹਾਂ ਨੇ ਵਿਧਵਾਵਾਂ ਦੇ,
ਜਿਨ੍ਹਾਂ ਨੂੰ ਕਹਿੰਦੇ ਨਾ ਕਿ ਮੈਂਟਲੀ ਡਿਸਟਰਬ ਲੋਕਾਂ ਦੇ ਪਲਾਟਾਂ ਤੇ ਕਬਜ਼ੇ, ਕੋਠੀਆਂ ਤੇ ਕਬਜ਼ੇ ਕੀਤੇ ਹੋਣ, ਉਹਨਾਂ ਦੇ ਮਨ 'ਚ ਕੋਈ ਦਇਆ ਥੋੜੀ ਹੁੰਦੀ ਹੈ। ਉਹਨਾਂ ਲਈ ਤੇ ਰੂਟੀਨ ਹੈ, ਇਹ ਰੂਟੀਨ ਦਾ ਕੰਮ ਹੈ ਮਨਜਿੰਦਰ ਸਿੰਘ ਸਿਰਸਾ ਵਾਸਤੇ ਕਿ ਉਹ ਪਿਆਰ ਵੰਡ ਰਹੇ ਸਨ, ਉਹ ਗਾਲਾਂ ਕੱਢ ਰਹੇ ਨੇ, ਜੁੱਤੀਆਂ ਮਾਰ ਰਹੇ ਨੇ। ਦੁਨੀਆ ਤੁਹਾਡਾ ਤਮਾਸ਼ਾ ਦੇਖ ਰਹੀ ਹੈ। ਗੁਰੂ ਘਰ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ। ਮੈਂ ਅੱਜ ਕੋਰਟ 'ਚ ਗਿਆ ਨਾ, ਮੈਂ 6 ਜਗ੍ਹਾ ਤੇ ਪਟੀਸ਼ਨ ਪਾਈ ਹੈ ਨਾ। ਕਿਉਂ ਪਾਈ ਹੈ? ਕਿ ਡਾਇਰੈਕਟਰ ਨੇ ਮੇਰੀ ਗੱਲ ਨਹੀਂ ਸੁਣੀ। ਗੁਰਦੁਆਰਾ ਕਮੇਟੀ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਸਨੇ ਮੇਰੀ ਗੱਲ ਨਹੀਂ ਸੁਣੀ। ਜੇ ਨਹੀਂ ਸੁਣੀ ਤਾਂ ਮੇਰੇ ਕੋਲ ਰਾਹ ਹੈਗਾ ਨਾ, ਤੁਹਾਡੇ ਕੋਲ ਰਾਹ ਸੀਗਾ। ਮੈਂ ਵੀ ਤਾਂ ਜੁੱਤੀ ਲਾ ਸਕਦਾ, ਮੇਰੇ ਕੋਲ ਹੱਥ ਨਹੀਂ ਹੈਗੇ, ਮੇਰੇ ਕੋਲ ਬੰਦੇ ਨਹੀਂ ਹੈਗੇ, ਮੈਂ ਸਾਰਾ ਕੁਝ ਕਰ ਸਕਦਾ। ਮਗਰ ਉਹ ਕਹਿੰਦੇ ਮੈਂ ਰੋਕਾਂ ਤੁਹਾਨੂੰ, ਉਹ ਤਾਂ ਕਹਿੰਦੇ ਹੈਗੇ ਨੇ ਕਿ ਪਰਮਜੀਤ ਸਿੰਘ ਸਰਨਾ ਤੁਸੀਂ ਮਿਲ ਕੇ ਗੁਰਦੁਆਰਾ ਡਾਇਰੈਕਟਰੀ ਦੇ ਨਾਲ ਸੈਟਿੰਗ ਕਰਕੇ ਪੈਸਿਆਂ ਦੇ ਜ਼ੋਰ ਦੇ ਉੱਤੇ ਉਹਨਾਂ ਨੂੰ ਇਸਤੇਮਾਲ ਕਰ ਰਹੇ ਹੈਗੇ, ਮੈਂਬਰ ਤੋੜਨ। ਮੈਂ ਸਮਝਦਾ ਵਾਂ ਮੈਂਬਰ ਉਹ ਚੁੱਕ ਕੇ ਲੈ ਗਏ ਨੇ। ਕਮਾਲ ਦੀ ਗੱਲ ਇਹ ਹੈ, ਸਾਨੂੰ ਕਹਿੰਦੇ ਸੀ ਇਹ ਬੀਜੇਪੀ ਦੇ ਨਾਲ ਲੜੇ ਨੇ, ਬੀਜੇਪੀ ਦੇ ਐਮਐਲਏ ਤੁਸੀਂ, ਤੁਹਾਡੀਆਂ ਵੋਟੀਆਂ ਅੱਜ ਵੀ ਕਾਉਂਸਲਰ ਗੱਲ 'ਚ ਪੱਟੇ ਤੁਸੀਂ ਪਾਏ ਨੇ। ਮੈਂਬਰ ਸਰਨੇ ਦਾ ਤੁਸੀਂ ਤੋੜ ਕੇ ਲੈ ਗਏ ਹੋ। ਉਹਦੇ ਨਾਲ ਕੀ ਸੌਦਾ ਕੀਤਾ ਦੱਸ ਦਿਓ। ਅਸੀਂ ਤਾਂ ਕਿਸੇ ਦਾ ਮੈਂਬਰ ਨਹੀਂ ਤੋੜਿਆ। ਅਸੀਂ ਕਿਹਦੇ ਨਾਲ ਸੈਟਿੰਗ ਕਰਦੇ ਪਏ ਹਾਂ? ਅਸੀਂ ਤੇ ਆਪਣਾ ਦੁੱਖ ਰੋਣੇ ਪਏ ਹਾਂ ਕਿ ਇਲੈਕਸ਼ਨ ਕਮਿਸ਼ਨ ਨੇ ਜੇ ਕੋਈ ਗਲਤੀ ਕੀਤੀ ਅਸੀਂ ਕੋਰਟ 'ਚ ਲੈ ਕੇ ਜਾਵਾਂਗੇ ਇਲੈਕਸ਼ਨ ਕਮਿਸ਼ਨ ਨੂੰ। 3 ਮੈਂਬਰ ਤੁਹਾਡੇ ਕੋਲ ਨੇ, ਲਫ਼ਜ਼ ਵਰਤੇ ਜਾ ਰਹੇ ਸਨ। ਮੈਂ ਵੀ ਤੁਹਾਡੇ ਨਾਲ ਇੰਟਰਵਿਊ ਕੀਤਾ, ਉਸ ਵੇਲੇ ਵੀ ਮੈਂ ਇਹ ਲਫ਼ਜ਼ ਵਰਤਿਆ ਹੈਗਾ ਸੀ ਕਿ ਲਫ਼ਜ਼ ਕਹੇ ਜਾ ਰਹੇ ਨੇ ਕਿ ਮਨਜੀਤ ਸਿੰਘ ਜੀ ਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ ਕਿਉਂਕਿ 3 ਮੈਂਬਰ ਨੇ। ਲੇਕਿਨ ਤੁਸੀਂ ਲਗਾਤਾਰ ਆਪਣੀ ਵਰਕਿੰਗ ਵਿੱਚ ਲੱਗੇ ਹੋ, ਕਹਿ ਲਈਏ ਕਿੰਗ ਮੇਕਰ ਦੀ ਡਿਊਟੀ ਨਿਭਾ ਰਹੇ ਹੋ। ਕਮੇਟੀ ਆਉਣ ਵਾਲੀ ਟੁੱਟੇਗੀ, ਨਵੀਂ ਕਮੇਟੀ ਬਣੇਗੀ, ਕੀ ਕਰੋਗੇ? ਦੇਖੋ, ਮਨਜੀਤ ਸਿੰਘ ਜੀਕੇ ਦਾ ਜਿਹੜਾ ਉਹ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ, ਤਾਈਓ ਮੈਨੂੰ ਫੋਨ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਤੇ ਵੱਡੇ ਲੀਡਰ ਇਹਨਾਂ ਦੇ ਕਿ ਤੁਸੀਂ ਅਸੀਂ ਘਰ ਆਉਣ ਨੂੰ ਤਿਆਰ ਆ, ਮਾਫੀ ਮੰਗਣ ਨੂੰ ਤਿਆਰ ਆ, ਤੁਹਾਡੇ ਤੇ ਅਸੀਂ ਝੂਠੇ ਕੇਸ ਪਾਏ ਨੇ, ਮਿਹਰਬਾਨੀ ਕਰਕੇ ਤੁਸੀਂ ਸਾਡੀ ਮਦਦ ਕਰੋ। ਔਰ ਸਰਨਾ ਸਾਹਿਬ ਜਿਹੜੇ ਡਿਕਲੇਅਰ ਹੋਏ ਨੇ ਉਸ ਦਿਨ, ਉਹ ਕਿਹਦੀਆਂ ਵੋਟਾਂ ਨਾਲ ਹੋਏ ਨੇ? ਮੈਂ ਸਮਝਦਾ ਕਿ ਉਹਨਾਂ ਦੀ ਵੋਟਾਂ ਕਾਫੀ ਨਹੀਂ ਸਨ ਮੈਂਬਰ ਬਣਨ ਵਾਸਤੇ। ਉਹ ਮਨਜੀਤ ਸਿੰਘ ਜੀਕੇ ਨੇ ਉਹਨਾਂ ਨੂੰ ਜਿਤਾਇਆ ਹੈ। ਤੇ ਇਹ ਮੈਂ ਨਹੀਂ ਕਹਾਂਗਾ ਕਿ ਮੇਰਾ ਕੈਰੀਅਰ ਖਤਮ ਹੋਇਆ ਨਹੀਂ ਹੋਇਆ। ਇਹ ਹਾਲਾਤ ਉਹਨਾਂ ਨੂੰ ਸ਼ਾਇਦ ਚਸ਼ਮਾ ਲਾ ਕੇ ਦੇਖਣ ਦੀ ਲੋੜ ਹੈ। ਜਿਸ ਦਿਨ ਤੱਕ ਤੇ ਮੇਰੀਆਂ ਵੋਟਾਂ ਮੰਗ ਰਹੇ ਸੀਗੇ ਤਦ ਤੱਕ ਤੇ ਮਨਜੀਤ ਸਿੰਘ ਠੀਕ ਸੀਗਾ। ਜਿਸ ਦਿਨ ਮੇਰੀਆਂ ਵੋਟਾਂ ਨਹੀਂ ਮਿਲੀਆਂ ਉਹਨਾਂ ਨੂੰ, ਉਸ ਦਿਨ ਮਨਜੀਤ ਸਿੰਘ ਪੈਸੇ ਖਾ ਗਿਆ, ਇੰਨੇ ਕਰੋੜ ਖਾ ਗਿਆ। ਪ੍ਰੈਸ ਕਾਨਫਰੰਸ ਦੇ ਅੰਦਰ ਉਹਨਾਂ ਨੇ ਲਫ਼ਜ਼ ਵਰਤਿਆ ਕਿ ਮਨਜੀਤ ਸਿੰਘ ਜੀਕੇ ਕੁਰਸੀ ਦੇ ਲਾਲਚ ਦੇ ਅੰਦਰ ਇਹ ਵੀ ਭੁੱਲ ਗਏ ਕਿ ਉਹੀਓ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਮਨਜੀਤ ਸਿੰਘ ਜੀਕੇ ਦੇ ਸਿਰ 'ਚ ਕਿਰਪਾਨਾਂ ਮਾਰੀਆਂ ਸਨ ਤੇ ਅੱਜ ਕੁਰਸੀ ਦੇ ਲਾਲਚ ਦੇ ਅੰਦਰ ਫਿਰ ਉਹਨੂੰ ਹੀ ਵੋਟਾਂ ਦੇ ਕੇ ਜਿਤਾਤਾ। ਇਹਦੇ ਤੇ ਹੁਣ ਤੁਸੀਂ ਕੀ ਕਹੋ? ਮਨਜੀਤ ਸਿੰਘ ਜੀਕੇ ਨੂੰ ਆਪਣੀਆਂ ਕਿਰਪਾਨਾਂ ਯਾਦ ਨਹੀਂ ਆਉਂਦੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ। ਮਨਜੀਤ ਸਿੰਘ ਜੀਕੇ ਨੂੰ ਆਪਣਾ ਸਿਰ ਕਟਿਆ, ਆਪਣਾ ਇੱਥੋਂ ਦੀ ਮੂੰਹ ਦੇ ਉੱਤੇ ਜ਼ਖਮ ਯਾਦ ਨਹੀਂ ਆਉਂਦੇ। ਜਦੋਂ ਮੈਂ ਸਮਝਦਾ ਵਾਂ ਕਿ ਡੇਰੇ ਨੂੰ ਮਾਫੀ ਦੇ ਦਿਓ, ਜਿਹੜੇ ਡੇਰੇ ਨੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਦੇ ਗੁਰੂ ਦੇ ਅੰਗ ਪਾੜ ਕੇ ਸੜਕਾਂ ਤੇ ਵਿਛਾ ਦਿੱਤੇ ਸੀਗੇ। ਮੈਂ ਸਮਝਦਾ ਵਾਂ ਮਨਜੀਤ ਸਿੰਘ ਜੀਕੇ ਦਾ ਪਰਸਨਲ ਨੁਕਸਾਨ ਕਿਸੇ ਨੇ ਕੀਤਾ ਹੋਇਆ ਭੁੱਲ ਜਾਏਗਾ। ਜੇ ਗੁਰੂ ਦਾ ਨੁਕਸਾਨ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਇਦਾਂ ਹੀ ਸੜਕਾਂ ਤੇ ਰੋਲਾਂਗਾ। ਹਲੇ ਬੜੀ ਦੂਰ ਹੈ ਤੁਹਾਡੇ ਵਾਸਤੇ ਦਿੱਲੀ। ਆਖਿਰਲਾ ਸਵਾਲ, ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ 40 ਤੋਂ ਵੱਧ ਮੈਂਬਰ ਲੈ ਕੇ ਆਵਾਂਗੇ ਤੇ ਕਮੇਟੀ ਫਾਈਨਲ ਕਰਾਂਗੇ, ਮਗਰ ਜਿਹੜੇ ਹਾਲਾਤ ਦਿਖ ਰਹੇ ਨੇ ਉਹਦੇ ਸ਼ਾਇਦ ਉਲਟ ਲੱਗ ਰਹੇ ਨੇ। ਮਨਜੀਤ ਸਿੰਘ ਜੀਕੇ ਦਾ ਤਜਰਬਾ ਕੀ ਕਹਿੰਦਾ? ਮਨਜਿੰਦਰ ਸਿੰਘ ਸਿਰਸਾ ਦੀ ਕਮੇਟੀ ਉਹਨਾਂ ਦੇ ਮੈਂਬਰ ਟੁੱਟ ਕੇ ਸਰਨਾ ਸਾਹਿਬ ਔਰ ਤੁਹਾਡੀ ਮਿਲੀ ਜੁਲੀ ਕਮੇਟੀ ਬਣਾਉਣਗੇ। हसीनों से आए दे वफा मांगते हो, बड़े ना समझ हो ये क्या मांगते हो। ये गुरु दे हथ रख के झूठ बोल जाएंगे। इन्हें गुरु रकाबगंज साहब बैठ के क्या मैं गुरुद्वारे 'ਚ बैठा जे 40 सीटां नहीं आईयां तो मैं कैंडिडेट नहीं। ਦੁਬਾਰਾ ਹੀ ਲਫ਼ਜ਼ ਵਰਤਾ। 40 ਛੱਡ तू 27 ਤੇ ਰਹਿ ਗਿਆ ਔਰ ਤੂੰ ਆਪ ਹਾਰ ਗਿਆ ਤੇ ਫਿਰ ਚੋਰੀ ਮੋਰੀ ਤੋਂ ਤੂੰ SGPC ਦਾ ਮੈਂਬਰ ਬਣਦਾ ਪਿਆ ਔਰ ਉਹਦਾ ਵੀ ਕੇਸ ਪੈ ਗਿਆ ਇਹਦੇ ਖਿਲਾਫ। ਮੈਂ ਸਮਝਦਾ ਵਾਂ ਇਹਨਾਂ ਦੇ ਵਾਅਦੇ, ਇਹਨਾਂ ਦੇ ਕਲੇਮ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਹੋ ਸਕੇ ਉਹ ਕਿਹਦੇ ਹੋਣਗੇ? ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਸ਼ੀਰਵਾਦ ਇਹ ਬਾਰ-ਬਾਰ ਕਹਿੰਦੇ ਨੇ ਸਾਡੇ ਨਾਲ ਨੇ। ਜੇ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਹੁੰਦਾ ਕਿਸੇ ਸਿੱਖ ਅਫਸਰ ਦੇ ਮੂੰਹ ਤੇ ਜੁੱਤੀ ਨਹੀਂ ਮਾਰਨੀ ਚਾਹੀਦੀ ਸੀਗੀ, ਭੱਦੀਆਂ ਗਾਲਾਂ ਤੇ ਚਪੇੜਾਂ ਨਹੀਂ ਮਾਰਨੀਆਂ ਚਾਹੀਦੀਆਂ ਸੀਗੀਆਂ। ਗਲਤ ਕੀਤਾ ਤੁਸੀਂ। ਕੁਝ ਦਿਨ ਪਹਿਲੇ ਤੁਹਾਡਾ ਇੱਕ ਛੋਟਾ ਜਿਹਾ ਇੰਟਰਵਿਊ ਆਪਾਂ ਕੀਤਾ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਰੇ। ਮੈਂ ਸੀਸਗੰਜ ਸਾਹਿਬ ਦਾ ਨਾਮ ਇਸ ਕਰਕੇ ਲੈ ਰਿਹਾ ਹੈਗਾ ਕਿਉਂਕਿ ਉੱਥੇ ਜਿਹੜੀ ਸੜਕ ਬੰਦ ਹੋਈ ਹੈ, ਕੱਲ ਕੇਜਰੀਵਾਲ ਨੇ ਉਦਘਾਟਨ ਕਰਤਾ, ਉਹ ਅਫੀਸ਼ੀਅਲ ਸਟੈਂਪ ਲੱਗ ਗਈ ਕਿ ਹੁਣ ਉੱਥੇ ਰਿਨੋਵੇਸ਼ਨ ਨਹੀਂ ਹੋਏਗੀ। ਜੋ ਗੱਲਾਂ ਦਿੱਲੀ ਕਮੇਟੀ ਨੇ ਕੀਤੀਆਂ, ਮਾਫ ਕਰਨਾ ਤੁਸੀਂ ਲਫ਼ਜ਼ ਵਰਤਿਆ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੀਸਗੰਜ ਸਾਹਿਬ ਦਾ ਟ੍ਰੈਫਿਕ ਦਾ ਮਸਲਾ, ਸੰਗਤ ਦੀ ਗੱਡੀਆਂ ਦਾ ਮਸਲਾ ਹੁਣ ਕਿਹੜੇ ਪਾਸੇ ਜਾਏਗਾ? ਸਿੱਖਾਂ ਦੇ ਮਸਲੇ ਕਮੇਟੀਆਂ ਦੇ ਵਿਚਕਾਰ ਰੁਲ ਚੁੱਕੇ ਨੇ। 3 ਜਾਂ 4 ਸਿੱਖਾਂ ਦੇ ਉੱਤੇ ਹਮਲੇ ਹੋ ਚੁੱਕੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਜਾਣੂ ਹੈਗੇ ਹੋ। ਸਿੱਖਾਂ ਦੇ ਮਸਲੇ ਕਿੱਥੇ ਪਿੱਛੇ ਰਹਿ ਗਏ? ਕਮੇਟੀ ਦੀ ਕੁਰਸੀਆਂ ਦਾ ਦਾਅਵਾ ਵੱਡਾ ਰਹਿ ਗਿਆ। ਸਾਰੀਆਂ ਧਿਰਾਂ, ਮੈਂ ਤੁਹਾਡੀ ਗੱਲ ਵੀ ਕਰ ਰਿਹਾ, ਪਰਮਜੀਤ ਸਿੰਘ ਸਰਨਾ ਦੀ ਗੱਲ ਵੀ ਕਰ ਰਿਹਾ, ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰ ਰਿਹਾ। ਕੌਮ ਦੇ ਮਸਲੇ ਪਿੱਛੇ ਰਹਿ ਗਏ, ਕੁਰਸੀ ਦਾ ਮਸਲਾ ਅੱਗੇ ਰਹਿ ਗਿਆ। ਸੀਸਗੰਜ ਸਾਹਿਬ ਦਾ ਪਿਆਊ ਤੋੜਿਆ ਸੀਗਾ, ਹਾਈ ਕੋਰਟ ਦੇ ਆਰਡਰ ਨਾਲ ਤੋੜਿਆ ਸੀ, ਕਿੰਨੇ ਵਾਪਸ ਬਣਾਇਆ?
ਸੱਜਣ ਕੁਮਾਰ ਨੂੰ ਇਹਨਾਂ ਤੇ ਛੱਡ ਦਿੱਤਾ ਸੀਗਾ, ਪੈਸੇ ਖਾ ਗਏ ਸੀ ਐਚਕੇਐਲ ਭਗਤ ਤੋਂ। ਇਹ ਸਾਡੇ ਅਕਾਲੀ ਵੱਡੇ ਲੀਡਰ ਕਿੰਨੇ ਅੰਦਰ ਕਰਾਇਆ? 84 ਦੀ ਯਾਦਗਾਰ ਪਾਰਲੀਮੈਂਟ ਦੇ ਸਾਹਮਣੇ ਕਿੰਨੇ ਬਣਾਈ ਹੈ? ਕੌਣ ਕਹਿੰਦਾ ਕਿ ਸਿੱਖਾਂ ਦੇ ਮਸਲੇ ਪਿੱਛੇ ਰਹਿ ਗਏ ਨੇ? ਨਹੀਂ, ਮੈਂ ਤਾਂ ਮੌਜੂਦਾ ਹਾਲਾਤਾਂ ਦੀ ਗੱਲ। ਤੁਸੀਂ ਮੌਜੂਦਾ ਹਾਲਾਤ ਦੀ ਜੇ ਉਹਨਾਂ ਵਾਸਤੇ ਕੋਈ ਨਾ ਕੋਈ ਜੰਗ ਚੱਲਦੀ ਪਈ ਹੈ, ਬੜੀ ਛੇਤੀ ਕੋਈ ਨਾ ਕੋਈ ਸੁਣਨ ਨੂੰ ਤੁਹਾਨੂੰ ਮਿਲੇਗਾ, ਕੋਈ ਰਸਤਾ ਉਹਦਾ ਨਿਕਲੇਗਾ। ਲੇਕਿਨ ਮੈਂ ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛਦਾ ਵਾਂ, ਉਹਨਾਂ ਨੇ ਅੱਜ ਤੋਂ 3 ਮਹੀਨੇ 4 ਮਹੀਨੇ ਪਹਿਲੇ ਕਿਹਾ ਸੀਗਾ ਕਿ ਅੱਜ ਸ਼ੁੱਕਰਵਾਰ ਜਾਂ ਸ਼ਨੀਵਾਰ ਹੈ, ਮੈਂ ਸੋਮਵਾਰ ਨੂੰ ਗੇਟ ਪੱਟ ਕੇ ਲੈ ਆਵਾਂਗਾ। ਤੁਸੀਂ ਆਪ ਮੈਂਬਰ ਹੋ, ਐਮਐਲਏ ਰਹੇ ਹੋ, ਜਦੋਂ ਇਹ ਸ਼ਾਹਜਹਾਨਾਬਾਦ ਪ੍ਰੋਜੈਕਟ ਬਣਿਆ ਤੁਸੀਂ ਆਹ ਦਾ ਨਾਰਾ ਨਹੀਂ ਮਾਰਿਆ। ਤੁਹਾਡੇ ਸਾਹਮਣੇ ਉਹਨਾਂ ਨੇ ਪੱਟ ਕੇ ਸਭ ਕੁਝ ਬਣਾਤਾ 3 ਸਾਲਾਂ 'ਚ, ਤੁਸੀਂ ਆਹ ਦਾ ਨਾਰਾ ਨਹੀਂ ਮਾਰਿਆ। ਮੈਂ ਇਹ ਸਮਝਦਾ ਵਾਂ ਇਹਦੇ ਜਵਾਬ ਇਹ ਦੇ ਦੇਣਾ ਜਿਨ੍ਹਾਂ ਨੇ ਜਿਹੜੇ ਅੱਜ ਕਾਬਜ਼ ਬੈਠੇ ਨੇ। ਲੇਕਿਨ ਸਾਨੂੰ ਵਿਸ਼ਵਾਸ ਹੈ ਇਹ ਮਸਲਾ ਵੀ ਹੱਲ ਕਰਾਵਾਂਗੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਮਨਜੀਤ ਸਿੰਘ ਜੀਕੇ ਦੇ ਨਾਲ ਅਸੀਂ ਖੁੱਲੀਆਂ ਗੱਲਾਂ ਕੀਤੀਆਂ ਨੇ, ਆਉਣ ਵਾਲੇ ਦਿਨਾਂ ਦੇ ਅੰਦਰ ਰਾਜਨੀਤੀ ਕੀ ਰੰਗ ਲਿਆਂਦੀ ਹੈ, ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਕਿਸ ਪਾਸੇ ਜਾਂਦੇ ਹੈਗੇ ਨੇ, ਕੋਸ਼ਿਸ਼ ਕਰਾਂਗੇ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ। ਲੈਣੇ ਸਰਦਾਰ ਮਨਜੀਤ ਸਿੰਘ ਜੀਕੇ ਤੋਂ ਇਜਾਜ਼ਤ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।